ਪੈਂਦੀ ਉਹ ਵੀਡੀਓ ਜਿਹੜੀ ਪੂਰੀ ਮਨੁੱਖਤਾ ਨੂੰ ਅੱਜ ਸ਼ਰਮਸਾਰ ਕਰ ਦਿੰਦੀ ਹੈ ਵੀ ਅਜਿਹਾ ਘਿਨਾਉਣਾ ਕਾਰਾ ਸਾਡੇ ਮੁਲਕ ਦੇ ਵਿੱਚ ਵਾਪਰਦਾ ਜਿਹਦੇ ਬਾਰੇ ਪੁਲਿਸ ਦੇ ਸਾਹਮਣੇ ਉਹ ਸਾਰਾ ਕੁਝ ਹੋਇਆ, ਉਹਦੇ ਬਾਵਜੂਦ ਕੋਈ ਰਿਪੋਰਟ ਦਰਜ ਨਹੀਂ ਕੀਤੀ ਜਾਂਦੀ, ਕੋਈ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ। ਤੇ ਇਸੇ ਤਰ੍ਹਾਂ ਦੀਆਂ ਘਟਨਾਵਾਂ ਇਹ ਇੱਕ ਆ ਜਿਹੜੀ 3 ਮਹੀਨਿਆਂ ਬਾਅਦ ਉੱਥੇ ਇੰਟਰਨੈਟ ਬੰਦ ਹੋਣ ਤੋਂ ਹੁਣ ਕਿਤੇ ਦੂਰ ਜਾ ਕੇ ਸਾਨੂੰ ਇਹ ਘਟਨਾ ਸਾਡੇ ਸਾਹਮਣੇ ਆਈ ਆ। ਪਰ ਅਜਿਹੀਆਂ ਹੋਰ ਅਨੇਕਾਂ ਹੀ ਘਟਨਾਵਾਂ ਉੱਥੇ ਹੋ ਸਕਦਾ ਨਿੱਤ ਹੁੰਦੀਆਂ ਹੋਣ, ਉਹ ਜਿਹੜੀਆਂ ਸਾਡੇ ਸਾਹਮਣੇ ਪਹੁੰਚਦੀਆਂ ਹੀ ਨਹੀਂ। ਜੇ ਇਸੇ ਲਈ ਅੱਜ ਜੋ ਮਨੀਪੁਰ ਦੇ ਹਾਲਾਤ ਬਣੇ ਹੋਏ ਨੇ ਉਹ ਸਾਨੂੰ ਸਮਝਣਾ ਚਾਹੀਦਾ ਵੀ ਉਹ ਇਕੱਲੇ ਇਹ ਨਹੀਂ ਵੀ ਦੋ ਭਾਈਚਾਰੇ ਆਪਸ ਵਿੱਚ ਲੜ ਰਹੇ ਨੇ, ਸਗੋਂ ਦੋ ਭਾਈਚਾਰਿਆਂ ਦੇ ਵਿੱਚ ਜੋ ਲੜਾਈ ਹੈ ਉਹਨੂੰ ਬਲਦੀ ਦੇ ਵਿੱਚ ਤੇਲ ਪਾਉਣ ਦਾ ਕੰਮ ਆ ਜਿਹੜੀ ਉੱਥੋਂ ਦੀ ਭਾਜਪਾ ਸੂਬਾ ਸਰਕਾਰ ਕਰ ਰਹੀ ਹੈ। ਉਹ ਕੇਂਦਰ ਦੀ ਯੂਨੀਅਨ ਜਿਹੜੀ ਸਰਕਾਰ ਹੈ ਉਹ ਵੀ ਲਗਾਤਾਰ ਇਹੀ ਕੰਮ ਕਰ ਰਹੀ ਹੈ। ਪਿਛਲੇ 3 ਮਹੀਨਿਆਂ ਤੋਂ ਪ੍ਰਧਾਨ ਮੰਤਰੀ ਭਾਵੇਂ ਉਹ ਅਮਰੀਕਾ ਦੇ ਦੌਰੇ ਤੇ ਗਿਆ ਹੈ, ਭਾਵੇਂ ਉਹ ਇੱਥੇ ਆਡਰ ਤਰ੍ਹਾਂ ਦੇ ਨਾਲ ਬੋਲਿਆ, ਕਿਤੇ ਵੀ ਉਹਦੇ ਮੂੰਹ ਦੇ ਵਿੱਚੋਂ ਮਨੀਪੁਰ ਨਾਮ ਦਾ ਇੱਕ ਸ਼ਬਦ ਵੀ ਨਹੀਂ ਨਿਕਲਦਾ, ਇਹ ਜਾਣਦੇ ਹੋਏ ਵੀ ਉੱਥੋਂ ਦੇ ਹਾਲਾਤ ਕਿੰਨੇ ਮਾੜੇ ਹੋ ਚੁੱਕੇ ਨੇ। ਪਰ ਅੱਜ ਜਦੋਂ ਇਹ ਘਟਨਾ ਸਾਹਮਣੇ ਆਉਂਦੀ ਹੈ, ਜਦੋਂ ਪੂਰੇ ਮੁਲਕ ਦੇ ਵਿੱਚ ਲੋਕ ਥੂ-ਥੂ ਕਰ ਰਹੇ ਨੇ, ਤਾਂ ਸਿਰਫ ਕੁਝ ਸਕਿੰਟਾਂ ਦਾ ਇੱਕ ਬਿਆਨ ਦੇ ਕੇ ਪ੍ਰਧਾਨ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਪਾਸੇ ਹੋ ਜਾਂਦਾ। ਸਰਕਾਰ ਨੂੰ ਅੱਜ ਇਹ ਲੱਗਦਾ ਹੈ ਵੀ ਅਸੀਂ ਘੱਟ ਗਿਣਤੀਆਂ ਦੇ ਖਿਲਾਫ ਜਿਸ ਤਰ੍ਹਾਂ ਦੇ ਮਰਜ਼ੀ ਜ਼ੁਲਮ ਕਰੀਏ, ਜਿਸ ਤਰ੍ਹਾਂ ਮਰਜ਼ੀ ਉਹਨਾਂ ਨੂੰ ਮਤਲਬ ਉਹਨਾਂ ਨਾਲ ਟਰੀਟ ਕੀਤਾ ਜਾਵੇ ਤੇ ਉਹ ਕਦੇ ਵੀ ਮਤਲਬ ਉਹਨਾਂ ਨੂੰ ਜੋ ਕੁਝ ਵੀ ਨਾ ਦਿਓ ਤੁਸੀਂ ਤੇ ਉਹ ਕਦੇ ਵੀ ਤੁਹਾਡੇ ਖਿਲਾਫ ਆਵਾਜ਼ ਨਹੀਂ ਚੱਕਣਗੇ। ਇਸੇ ਤਰ੍ਹਾਂ ਪੂਰੇ ਮੁਲਕ ਦੇ ਵਿੱਚ ਜਿਹੜੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹ ਲਗਾਤਾਰ ਹੋ ਰਿਹਾ। ਉਹਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਮਨੀਪੁਰ ਵਿੱਚ ਜਿਹੜੀ ਹੋਈ ਘਟਨਾਵਾਂ, ਅੱਜ ਉਹਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ। ਜਿੰਨੀਆਂ ਵੀ ਜਥੇਬੰਦੀਆਂ ਜਿੱਥੇ ਪਹੁੰਚੀਆਂ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਮੈਂ ਕਮਲਜੀਤ ਜੀ ਨੇ ਲਿਬਰੇਸ਼ਨ ਤੋਂ ਉਹਨਾਂ ਨੂੰ ਕਹਾਂਗੇ ਵੀ ਉਹ ਆ ਕੇ ਗੱਲ ਰੱਖਣ। ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਦੂਰੋਂ ਦੂਰੋਂ ਅੱਜ ਇਸ ਪ੍ਰੋਟੈਸਟ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਆਏ ਸਾਥੀਓ, ਸਭ ਨੇ ਦੇਖਿਆ ਇਹ ਹੌਲਨਾਕ ਜੋ ਤਸਵੀਰਾਂ, ਜੋ ਵੀਡੀਓ ਸਾਹਮਣੇ ਆਈ ਹੈ, ਉਸ ਤੋਂ ਬਾਅਦ ਸਾਡੇ ਦੇਸ਼ ਦੀ ਰੂਹ ਕੰਬ ਉੱਠੀ ਹੈ। ਕਿਨੇ ਵੀ ਅੱਜ ਦੇ ਸਮੇਂ ਦਾ ਇੱਕ ਦੁਖਾਂਤ ਹੈ ਕਿ ਜਦੋਂ ਤੱਕ ਇਸ ਪੱਧਰ ਦਾ ਹੌਲਨਾਕ ਨਜ਼ਾਰਾ, ਇਸ ਪੱਧਰ ਦੇ ਦਰਦਨਾਕ ਤਸਵੀਰਾਂ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਆਉਂਦੀਆਂ, ਉਦੋਂ ਤੱਕ ਸਾਡੀਆਂ ਜ਼ਮੀਰਾਂ ਜਿਹੜੀਆਂ ਨੇ ਉਹ ਹਿੱਲਦੀਆਂ ਵੀ ਨਹੀਂ। ਸਰਕਾਰਾਂ ਨੇ ਹਲੇ ਤੱਕ ਇਸ ਦੇ ਉੱਤੇ ਸਹੀ ਮਾਇਨੇ ਦੇ ਵਿੱਚ ਆਵਾਜ਼ ਨਹੀਂ ਚੱਕੀ। ਇਹ ਜੋ ਹੋਇਆ, ਇਸ ਘਟਨਾ ਦੇ ਵਾਸਤੇ ਜ਼ਿੰਮੇਵਾਰ ਕੌਣ ਨੇ? ਅੱਜ ਕਹਿ ਸਕਦਾ ਕੋਈ ਉੱਥੇ ਬੈਠ ਕੇ ਕਿ ਇਸ ਦੀ ਜ਼ਿੰਮੇਵਾਰੀ ਸਿਰਫ ਮੌਕੇ ਦੇ ਉੱਤੇ ਜੋ ਪ੍ਰਸ਼ਾਸਨ ਹੈ ਜੋ ਸਾਂਭ ਨਹੀਂ ਸਕਿਆ ਸਾਰੀ ਸਥਿਤੀ ਨੂੰ, ਸਿਰਫ ਉਹਦੀ ਹੈ। ਪਰ ਗੱਲ ਸਿਰਫ ਇੰਨੀ ਨਹੀਂ, ਇਹੋ ਜਿਹੀਆਂ ਤਸਵੀਰਾਂ ਅਸੀਂ ਗੋਧਰਾ ਦੇ ਦੰਗਿਆਂ ਦੇ ਵਿੱਚ ਵੀ ਦੇਖੀਆਂ ਸੀ, ਇਹੋ ਜਿਹੀਆਂ ਤਸਵੀਰਾਂ 84 ਦੇ ਦੰਗਿਆਂ ਦੇ ਵਿੱਚ ਵੀ ਸਾਹਮਣੇ ਆਈਆਂ ਸੀ, ਇਹੋ ਜਿਹੀਆਂ ਤਸਵੀਰਾਂ 47 ਵੇਲੇ ਵੀ ਆਈਆਂ ਸੀ। ਇਹ ਉਹ ਤਸਵੀਰਾਂ ਨੇ ਜੋ ਹਰ ਦੰਗੇ ਦੇ ਵਿੱਚ ਸਾਹਮਣੇ ਆਉਂਦੀਆਂ ਨੇ। ਹਰ ਦੰਗਾ, ਹਰ ਜ਼ੁਲਮ, ਹਰ ਜੰਗ, ਉਹਦੇ ਵਿੱਚ ਔਰਤ ਨੂੰ ਇਸ ਤਰੀਕੇ ਦੇ ਨਾਲ ਉਹਦੇ ਸਰੀਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਜੋ ਦਰਦਨਾਕ, ਜੋ ਨੰਗਾ ਨਾਚ ਅਸੀਂ ਮਣੀਪੁਰ ਦੇ ਵਿੱਚ ਦੇਖ ਕੇ ਹਟੇ ਆ, ਇਹ ਹਰ ਦੰਗੇ ਤੇ ਹੁੰਦਾ ਹੈ। ਤਾਂ ਸਾਨੂੰ ਇਸ ਗੱਲ ਦੀ ਪਛਾਣ ਕਰਨੀ ਪਊਗੀ ਕਿ ਅੱਜ ਦੇ ਦੌਰ ਦੇ ਵਿੱਚ ਇਸ ਹੱਦ ਤੱਕ ਦੀ ਦੰਗਈ ਮਾਹੌਲ ਪੈਦਾ ਕਿਹਨੇ ਕੀਤਾ ਹੈ। ਇਹ ਦੰਗਈ ਮਾਹੌਲ ਮੋਦੀ ਤੇ ਅਮਿਤ ਸ਼ਾਹ ਤੋਂ ਸ਼ੁਰੂ ਹੋਇਆ। ਉਹਨਾਂ ਨੇ ਜੋ ਜ਼ਹਿਰ ਘੋਲੀ, ਉਹਨਾਂ ਨੇ ਜੋ ਹਾਲਾਤ ਬਣਾਏ, ਤਾਂ ਕੁਝ ਲੋਕਾਂ ਨੂੰ ਇੰਨਾ ਬਲ ਮਿਲਿਆ, ਇੰਨੇ ਉਹਨਾਂ ਦੇ ਇਰਾਦੇ ਬੁਲੰਦ ਹੋ ਗਏ ਕਿ ਉਹਨਾਂ ਨੂੰ ਲੱਗਿਆ ਕਿ ਅਸੀਂ ਇਸ ਕਿਸਮ ਦੇ ਕ੍ਰਿਤਕਣ ਕੰਮ ਕਰ ਲਾਂਗੇ, ਲੇਕਿਨ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਹੋਊਗਾ, ਸਾਨੂੰ ਇਸ ਦਾ ਨੁਕਸਾਨ ਕੋਈ ਨਹੀਂ ਹੋਊਗਾ। ਇਹ ਮਾਹੌਲ ਜਿਹੜਾ ਪੈਦਾ ਹੋਇਆ, ਇਹ ਉੱਥੋਂ ਸ਼ੁਰੂ ਹੁੰਦੀ ਹੈ ਗੱਲ। ਫਿਰ ਮਣੀਪੁਰ ਦੇ ਵਿੱਚ ਇਹ ਦੋ ਭਾਈਚਾਰਿਆਂ ਦਾ ਟਕਰਾਅ ਜਿਸ ਨੂੰ ਕਿਹਾ ਜਾਂਦਾ ਹੈ, ਸਹੀ ਮਾਇਨੇ ਦੇ ਵਿੱਚ ਇਹ ਹੁਣ ਬਿਲਕੁਲ ਸਪਸ਼ਟ ਹੁੰਦਾ ਚਲਿਆ ਜਾ ਰਿਹਾ ਹੈ ਕਿ ਜ਼ਰੂਰ ਕਿਸੇ ਇੱਕ ਭਾਈਚਾਰੇ ਦੇ ਪਿੱਛੇ ਭਾਜਪਾ ਦੀ ਮਸ਼ੀਨਰੀ ਕੰਮ ਕਰ ਰਹੀ ਹੈ। ਅੱਜ ਖੁਦ ਬੀਜੇਪੀ ਦੇ ਇੱਕ ਐਮਐਲਏ ਨੇ ਕਿਹਾ ਕਿ ਜੇ ਦੰਗਾ ਹਲੇ ਤੱਕ ਕੰਟਰੋਲ 'ਚ ਨਹੀਂ ਆਇਆ ਤਾਂ ਇਹਦੇ ਪਿੱਛੇ ਖੁਦ ਵੀਰੇਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਣਦੀ ਹੈ। ਖੁਦ ਬੀਜੇਪੀ ਦਾ ਐਮਐਲਏ ਅੱਜ ਇਹ ਬਿਆਨ ਦਿੰਦਾ, ਛਪਿਆ ਅੱਜ ਅਖਬਾਰਾਂ ਦੇ ਵਿੱਚ। ਸੋ ਇਹ ਜੋ ਮਾਹੌਲ ਲਗਾਤਾਰ ਕਈ ਮਹੀਨਿਆਂ ਤੋਂ ਜਾਰੀ ਹੈ, ਇਹਨੂੰ ਜਾਰੀ ਰਹਿਣ ਦਿੱਤਾ ਗਿਆ, ਇਹਨੂੰ ਜਾਰੀ ਕੀਤਾ ਗਿਆ, ਇਹਨੂੰ ਇੱਕ ਮਸ਼ੀਨਰੀ ਹੈ
दंगाकारियां दी कमिशनरी ਜਿਹੜੀ ਇਸ ਨੂੰ ਚਲਾ ਰਹੀ ਹੈ ਬਕਾਇਦਾ ਸਾਨੂੰ ਇਸ ਗੱਲ ਨੂੰ ਸਮਝਣਾ ਪਏਗਾ ਕਿ ਇਹ ਜੋ ਦੰਗਾ ਫੈਲਾਉਣ ਵਾਲੀ ਮਾਨਸਿਕਤਾ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਮੌਬ ਲਿੰਚਿੰਗਾਂ ਹੋਈਆਂ ਸੀ ਇਹ ਵੀ ਇੱਕ ਉਸ ਕਿਸਮ ਦੀ ਬਿਲਕੁਲ ਮੌਬ ਲਿੰਚਿੰਗ ਜਿਹੜੀ ਹੈ ਜਿਸ ਦੇ ਵਿੱਚ ਇੱਕ ਔਰਤ ਦੇ ਸਰੀਰ ਨੂੰ ਉਹਦਾ ਨਿਸ਼ਾਨਾ ਬਣਾਇਆ ਗਿਆ ਸੋ ਇਸ ਮਾਹੌਲ ਨੂੰ ਹੁਣ ਸਾਡੇ ਦੇਸ਼ ਨੂੰ ਕਹਿੰਦੇ ਹੁੰਦੇ ਸੀ ਹਿਟਲਰ ਨੇ ਗੈਸ ਚੈਂਬਰ ਬਣਾ ਦਿੱਤੇ ਸੀ ਸੋ ਇਹਨਾਂ ਨੇ ਗੈਸ ਚੈਂਬਰ ਨਹੀਂ ਬਣਾਏ ਕਿਤੇ ਵੱਖਰੇ ਤੌਰ ਤੇ ਇਹਨਾਂ ਨੇ ਪੂਰੇ ਦੇਸ਼ ਨੂੰ ਗੈਸ ਚੈਂਬਰ ਦੇ ਵਿੱਚ ਬਦਲ ਕੇ ਰੱਖ ਦਿੱਤਾ ਹੈ ਅੱਜ ਸੋਚੋ ਕੀ ਹਾਲਤ ਹੋਏਗੀ ਉਹਨਾਂ ਕੁੱਕੀ ਔਰਤਾਂ ਦੀ ਜਿਨ੍ਹਾਂ ਨੂੰ ਏਦਾਂ ਲੱਗ ਰਿਹਾ ਹੋਣਾ ਕਿ ਕਿਸੇ ਵੀ ਘੜੀ ਇਸ ਵੀਡੀਓ ਵਾਲਾ ਕਾਰਾ ਉਹਨਾਂ ਦੇ ਨਾਲ ਵੀ ਹੋ ਸਕਦਾ ਹੈ ਸੋ ਲੋੜ ਇਸ ਗੱਲ ਦੀ ਹੈ ਕਿ ਅੱਜ ਪੂਰਾ ਦੇਸ਼ ਅੱਜ ਪੂਰੀ ਦੁਨੀਆ ਇਸ ਗੱਲ ਦੇ ਉੱਤੇ ਜਾਗਰਤ ਹੋਵੇ ਕਿ ਕਿਸੇ ਇੱਕ ਇਲਾਕੇ ਦੇ ਵਿੱਚ ਕੁਝ ਲੋਕਾਂ ਨੂੰ ਇਸ ਕਿਸਮ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਰੇਪ ਹੋ ਰਹੇ ਨੇ ਤੇ ਜਦੋਂ ਗੱਲ ਆਈ ਜ਼ਿੰਮੇਵਾਰੀਆਂ ਦੀ ਤਾਂ ਗੱਲ ਜ਼ਿੰਮੇਵਾਰੀਆਂ ਦੀ ਇੱਥੇ ਤੱਕ ਚਲੀ ਗਈ ਕਿ ਹੁਣ ਤੱਕ ਪ੍ਰਧਾਨ ਮੰਤਰੀ ਨੇ ਜਿਵੇਂ ਅਮਨ ਨੇ ਕਿਹਾ ਹਲੇ ਤੱਕ ਇਸ ਦੇ ਉੱਤੇ ਮੂੰਹ ਨਹੀਂ ਖੋਲਿਆ ਤੇ ਹੁਣ ਕੁਝ ਲੋਕਾਂ ਨੇ ਆਪਾਂ ਨੇ ਦੇਖਿਆ ਕਿ ਇੱਕ 15 ਸਕਿੰਟ ਦੀ ਵੀਡੀਓ ਉਹਨੇ ਜਾਰੀ ਕੀਤੀ ਹੈ ਲੇਕਿਨ ਧਿਆਨ ਨਾਲ ਸੁਣਿਓ ਉਸ ਵੀਡੀਓ ਨੂੰ ਉਸ ਵੀਡੀਓ ਦੇ ਵਿੱਚ ਵੀ ਉਹਨੇ ਉਸ ਪੂਰੇ ਪ੍ਰਕਰਣ ਦੇ ਉੱਤੇ ਕੋਈ ਗੱਲ ਨਹੀਂ ਕੀਤੀ ਹਲੇ ਵੀ ਉਸਨੇ ਮਨੀਪੁਰ ਦੇ ਵਿੱਚ ਚੱਲ ਰਹੇ ਦੰਗੇ ਦੇ ਉੱਤੇ ਉਹਦੀ ਜ਼ਿੰਮੇਵਾਰੀ ਬਾਰੇ ਕੋਈ ਗੱਲ ਨਹੀਂ ਕੀਤੀ ਉਹਨੇ ਸਿਰਫ ਤੇ ਸਿਰਫ ਉਹ ਜੋ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਜੋ ਦੋ ਔਰਤਾਂ ਨੇ ਸਿਰਫ ਤੇ ਸਿਰਫ ਉਹਨਾਂ ਦੀ ਗੱਲ ਉਸਨੇ ਕੀਤੀ ਹੈ ਇੱਥੋਂ ਤੱਕ ਕਿ ਉਹਦੇ ਬਾਪ ਨੂੰ ਕਤਲ ਕੀਤਾ ਗਿਆ ਭੀੜ ਵੱਲੋਂ ਉਸ ਲੜਕੀ ਦੇ ਉਸਦੇ ਭਰਾ ਨੂੰ ਮਾਰਿਆ ਗਿਆ ਭੀੜ ਵੱਲੋਂ ਇਸ ਦਾ ਤੱਕ ਜ਼ਿਕਰ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਦੇ ਵਿੱਚ ਨਹੀਂ ਸੋ ਇਸ ਗੱਲ ਨੂੰ ਸਾਨੂੰ ਸਮਝਣਾ ਪਏਗਾ ਕਿ ਇਹ ਇਸ਼ਾਰਾ ਹੁੰਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵਰਗੇ ਰੁਤਬੇ ਤੋਂ ਕਿ ਜਦੋਂ ਉਹ ਐਡਾ ਕੁਝ ਹੋਣ ਦੇ ਬਾਵਜੂਦ ਉਸਦੇ ਉੱਤੇ ਨਿਸ਼ਾਨਾ ਨਹੀਂ ਚੱਕਦਾ ਤਾਂ ਇਹ ਇਸ਼ਾਰਾ ਹੁੰਦਾ ਹੈ ਕਿ ਤੁਸੀਂ ਜੋ ਕਰ ਰਹੇ ਹੋ ਕਰਦੇ ਰਹੋ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਸੋ ਪ੍ਰਧਾਨ ਮੰਤਰੀ ਨੇ ਉਸ ਵੀਡੀਓ ਰਾਹੀਂ ਅਸਲ ਦੇ ਵਿੱਚ ਇਸ਼ਾਰਾ ਕੀਤਾ ਹੈ ਕਿ ਜਾਰੀ ਰੱਖੋ ਇਸ ਹਿੰਸਾ ਨੂੰ ਸੋ ਇਸ ਗੱਲ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਆਵਾਜ਼ ਚੱਕਣੀ ਪਊਗੀ ਸਾਨੂੰ ਅਸਤੀਫੇ ਦੀ ਮੰਗ ਕਰਨੀ ਪਊਗੀ ਨਾ ਸਿਰਫ ਉੱਥੋਂ ਦੇ ਮੁੱਖ ਮੰਤਰੀ ਤੋਂ ਸਗੋਂ ਦੇਸ਼ ਦੇ ਹੋਮ ਮਿਨਿਸਟਰ ਤੋਂ ਸਾਨੂੰ ਮੰਗ ਕਰਨੀ ਪਊਗੀ ਅਮਿਤ ਸ਼ਾਹ ਇਸ ਗੱਲ ਦਾ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਕਿ ਲਾਅ ਐਂਡ ਆਰਡਰ ਜੇ ਇੱਕ ਸੂਬੇ ਦੇ ਵਿੱਚ ਨਹੀਂ ਹੋ ਰਿਹਾ ਕੰਟਰੋਲ ਤਾਂ ਉਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦੇਸ਼ ਦੇ ਹੋਮ ਮਿਨਿਸਟਰ ਦੇ ਉੱਤੇ ਗ੍ਰਹਿ ਮੰਤਰਾਲੇ ਦੇ ਉੱਤੇ ਹੋਣੀ ਚਾਹੀਦੀ ਹੈ ਸੋ ਅੱਜ ਸਾਨੂੰ ਪੂਰੇ ਜ਼ੋਰ ਨਾਲ ਆਵਾਜ਼ ਉਠਾਉਣੀ ਚਾਹੀਦੀ ਹੈ ਹਰ ਜਗ੍ਹਾ ਇਹ ਆਵਾਜ਼ ਸਾਨੂੰ ਆਪਣੀ ਬੁਲੰਦ ਕਰਨੀ ਚਾਹੀਦੀ ਹੈ ਕਿ ਮਨੀਪੁਰ ਦੀਆਂ ਘਟਨਾਵਾਂ ਦੇ ਉੱਤੇ ਸਾਰਾ ਦੇਸ਼ ਬੋਲੇ ਮਨੀਪੁਰ ਦੀਆਂ ਘਟਨਾਵਾਂ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਪੂਰੀ ਪ੍ਰਕਰਣ ਦੇ ਉੱਤੇ ਬਿਆਨ ਦੇਣਾ ਪਵੇ ਅਮਿਤ ਸ਼ਾਹ ਤੇ ਉੱਥੇ ਦਾ ਜਿਹੜਾ ਮੁੱਖ ਮੰਤਰੀ ਹੈ ਉਹਦਾ ਤੁਰੰਤ ਅਸਤੀਫਾ ਜਿਹੜਾ ਉਹਦੀ ਮੰਗ ਸਾਨੂੰ ਕਰਨੀ ਪਏਗੀ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫਿਰ ਇਸ ਗੱਲ ਦਾ ਧੰਨਵਾਦ ਕਰਦਾ ਸਾਡੇ ਵਿੱਚ ਕਿਸਾਨ ਆਗੂ ਪਹੁੰਚੇ ਨੇ ਸਰਦਾਰ ਬਲਬੀਰ ਸਿੰਘ ਰਾਜੇਵਾਲੀ ਜੀ ਇਸ ਗੱਲ ਦੇ ਉੱਤੇ ਵੀ ਸਾਨੂੰ ਮਾਣ ਹੈ ਹੋਰ ਵੀ ਕਿਸਾਨ ਆਗੂ ਸਾਡੇ ਚ ਪਹੁੰਚੇ ਹੋਏ ਨੇ ਕਿ ਅਸੀਂ ਜਿੱਥੇ ਵੀ ਆਵਾਜ਼ ਚੱਕਦੇ ਜਿੱਥੇ ਤੱਕ ਸਾਡੀ ਇਹ ਮੈਸੇਜ ਗਿਆ ਲੋਕ ਆਪ ਚੱਲ ਕੇ ਇੱਥੇ ਪਹੁੰਚੇ ਨੇ ਇਸ ਨਾਲ ਸਾਨੂੰ ਮਜ਼ਬੂਤੀ ਮਿਲਦੀ ਹੈ ਇਸ ਨਾਲ ਇਹ ਆਵਾਜ਼ ਅੱਗੇ ਤੱਕ ਜਾਏਗੀ ਅਸੀਂ ਇਸ ਗੱਲ ਦਾ ਵੀ ਸਵਾਗਤ ਕਰਦੇ ਹਾਂ ਤੇ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਇਕੱਲੇ ਨਹੀਂ ਇਹ ਆਵਾਜ਼ਾਂ ਕੋਈ ਇਕੱਲਾ ਅਸੀਂ ਨਹੀਂ ਚੱਕ ਰਹੇ ਜਦੋਂ ਵੀ ਸੱਚ ਹੱਕ ਦੀ ਆਵਾਜ਼ ਉੱਠੇਗੀ ਜਿੱਥੇ ਤੱਕ ਪਹੁੰਚੇਗੀ ਲੋਕ ਉਸ ਦੇ ਨਾਲ ਸੁਰ ਚ ਸੁਰ ਮਿਲਾਉਣਗੇ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਇਨਕਲਾਬ ਜਿੰਦਾਬਾਦ ਜਿਵੇਂ ਕਮਲਜੀਤ ਜੀ ਨੇ ਕਿਹਾ ਵੀ ਉੱਥੇ ਜਦੋਂ ਵੀ ਮੁਲਕ ਦੇ ਵਿੱਚ ਜਾਂ ਜਦੋਂ ਵੀ ਕਿਤੇ ਕਿਸੇ ਵੀ ਤੁਸੀਂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਤਾਂ ਹਮੇਸ਼ਾ ਉਹਨਾਂ ਦਾ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਪਹਿਲਾ ਨਿਸ਼ਾਨਾ ਬਣਾਇਆ ਜਾਂਦਾ ਭਾਵੇਂ 84 ਹੋਵੇ 2002 ਹੋਵੇ ਜਾਂ ਉਸ ਤੋਂ ਬਾਅਦ ਵੀ ਜਿੰਨੇ ਕਤਲੇਆਮ ਸਾਡੇ ਮੁਲਕ ਦੇ ਵਿੱਚ ਹੋਏ ਨੇ ਹਮੇਸ਼ਾ ਔਰਤਾਂ ਨੂੰ ਇੱਕ ਪਹਿਲੇ ਨਿਸ਼ਾਨਾ ਦੇਖਿਆ ਜਾਂਦਾ ਤੇ ਇੱਥੇ ਵੀ ਉਹ ਸਾਨੂੰ ਨਜ਼ਰ ਆ ਰਿਹਾ ਵਾ ਤੇ ਭਾਜਪਾ ਆਰਐਸਐਸ ਦੀ ਔਰਤਾਂ ਬਾਰੇ ਕੀ ਸੋਚ ਆ ਇਸ ਦੇ ਬਾਰੇ ਕੋਈ ਬਹੁਤ ਜ਼ਿਆਦਾ ਸਾਰੇ ਲੋਕਾਂ ਨੂੰ ਹੀ ਇਹ ਗੱਲ ਪਤਾ ਹੈ ਵੀ ਉਹਨਾਂ ਦੇ ਆਪਦੇ ਜਿਹੜੇ ਗੁਰੂ ਨੇ ਸਾਵਰਕਰ ਗੋਲਵਰਕਰ ਵਰਗੇ ਆਪਣੀਆਂ ਕਿਤਾਬਾਂ ਵਿੱਚ ਲਿਖ ਕੇ ਗਏ ਨੇ ਵੀ ਔਰਤਾਂ ਜਿਹੜੀਆਂ ਨੇ ਉਹਨਾਂ ਨਾਲ ਕਿਸ ਤਰ੍ਹਾਂ ਵਤੀਰਾ ਕੀਤਾ ਜਾਣਾ ਚਾਹੀਦਾ ਨੇ ਤੇ ਹੁਣ ਸਾਡੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਤੋਂ ਬਲਬੀਰ ਸਿੰਘ ਰਾਜੇਵਾਲ ਜੀ ਆਏ ਨੇ ਮੈਂ ਉਹਨਾਂ ਨੂੰ ਕਹਾਂਗੀ ਵੀ ਉਹ ਵੀ ਆ ਕੇ ਕੁਝ ਸ਼ਬਦ ਬੋਲਣ ਨੌਜਵਾਨ ਬੱਚਿਓ ਅੱਜ ਅਸੀਂ ਬੜੇ ਹੀ ਗੰਭੀਰ ਮੁੱਦੇ ਤੇ ਬਹੁਤ ਭਰੇ ਮਨ ਨਾਲ ਇੱਥੇ ਇਕੱਠੇ ਹੋਏ ਅਸੀਂ ਕਦੇ ਮੇਰੀ ਉਮਰ ਦੇ ਲੋਕਾਂ ਨੇ ਤਾਂ ਖਾਸ ਤੌਰ ਤੇ ਕਦੀ ਇਹ ਕਿਆਸਿਆ ਵੀ ਨਹੀਂ ਸਹੀ ਵੀ ਆਜ਼ਾਦ ਭਾਰਤ 'ਚ ਇਸ ਤਰ੍ਹਾਂ ਦਾ ਵਰਤਾਰਾ ਵੀ ਹੋਏਗਾ ਜੋ ਅੱਜ ਹੋ ਰਿਹਾ 84 ਦੇ ਦੰਗੇ ਹੋਏ ਚਾਹੇ ਦਿੱਲੀ ਦੇ ਦੰਗੇ ਹੋਏ ਉਹਦੇ ਬਾਅਦ ਗੁਜਰਾਤ 'ਚ ਜੋ ਕੁਝ ਹੋਇਆ ਔਰ ਥਾਂ ਥਾਂ ਜਦੋਂ ਕੁਝ ਹੁੰਦਾ ਹੈ ਤਾਂ ਫਿਰ ਸਾਡੀਆਂ ਮਾਵਾਂ ਭੈਣਾਂ ਨੂੰ ਸਾਡੀਆਂ ਬੱਚੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਮੈਂ ਅੱਜ ਇੱਥੇ ਆਉਣ ਤੋਂ ਪਹਿਲਾਂ ਇੱਕ ਰਿਟਾਇਰਡ ਆਰਮੀ ਅਫਸਰ ਨਾਲ ਗੱਲ ਕਰ ਰਿਹਾ ਸੀ ਜਿਹੜਾ ਉਸ ਇਲਾਕੇ ਵਿੱਚ ਰਿਹਾ ਸੀ ਉਹ ਕਹਿੰਦਾ ਸੀ ਵੀ ਜਿਹੜੇ ਕੁੱਕੀ ਲੋਕ ਨੇ ਇਹ ਤਾਂ ਇਸ ਤਰ੍ਹਾਂ ਇੱਕ ਪਾਸੇ ਜਿਸ ਤਰ੍ਹਾਂ ਛੇਕੇ ਹੁੰਦੇ ਨੇ ਕੋਈ ਪਾਰਟੀ ਇਹਨਾਂ ਦੇ ਨੁਮਾਇੰਦੇ ਨੂੰ ਟਿਕਟ ਵੀ ਨਹੀਂ ਦਿੰਦੀ
ਇਹਨਾਂ ਦਾ ਤਾਂ ਇੱਕ ਵੀ ਐਮਐਲਏ ਨਹੀਂ ਵਿਧਾਨ ਸਭਾ ਦੇ ਵਿੱਚ ਹੈ, ਔਰ ਜਿਸ ਇਲਾਕੇ 'ਚ ਇਹ ਘਟਨਾ ਵਾਪਰੀ ਹੈ ਉੱਥੋਂ ਉਹਨਾਂ ਦੀ ਪਹੁੰਚ ਵੀ ਨਹੀਂ। ਮੈਂ ਸੁਣ ਰਿਹਾ ਸੀ ਇੱਕ ਵੀਡੀਓ, ਇੱਕ ਬੀਬੀ ਕਹਿ ਰਹੀ ਸੀ ਵੀ ਸਾਡੇ ਕੁਝ ਐਸੀਆਂ ਘਟਨਾਵਾਂ ਵੀ ਹੋਈਆਂ, ਕੁਝ ਬੀਬੀਆਂ ਨਾਲ ਰੇਪ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ, ਉਹਨਾਂ ਦੀਆਂ ਡੈੱਡ ਬੋਡੀਜ਼ ਇੰਫਾਲ 'ਚ ਪਈਆਂ, ਕੋਈ ਉਹਨਾਂ ਦੀ ਪਛਾਣ ਕਰਨ ਵਾਸਤੇ ਵੀ ਨਹੀਂ ਜਾ ਸਕਦਾ, ਸਾਡੇ ਲਈ ਇੰਨਾ ਦੂਰ ਹੈ, ਸਾਡੀ ਉੱਥੇ ਪਹੁੰਚ ਵੀ ਹੈ ਨਹੀਂ। ਬਹੁਤ ਹੀ ਭਿਆਨਕ ਸਥਿਤੀ ਹੈ। ਮਣੀਪੁਰ ਨੇ ਸਾਬਤ ਕਰ ਦਿੱਤਾ ਹੈ ਭਈ ਭਾਜਪਾ ਵਾਲਿਆਂ ਦਾ ਖਾਸਾ ਕੀ ਹੈ। ਵੈਸੇ ਵੀ ਮੈਂ ਤਾਂ ਕਈ ਵਾਰੀ ਜ਼ਿਕਰ ਕਰਦਾ, ਹੁਣੇ ਜ਼ਿਕਰ ਕਰਕੇ ਹਟਿਆ, ਹੜ੍ਹ ਆਏ ਨੇ ਪੰਜਾਬ 'ਚ ਨੇ, ਹਿਮਾਚਲ 'ਚ ਨੇ, ਬਹੁਤ ਬੁਰੀ ਹਾਲਤ ਹੈ, ਐਡਾ ਵੱਡਾ ਨੁਕਸਾਨ ਹੋਇਆ ਤੇ ਇਹਨੂੰ ਵੀ ਉਹਨਾਂ ਨੇ ਇਹਦੇ ਵਿੱਚ ਵੀ ਪੋਲਿਟਿਕਸ ਲੈ ਆਂਦੀ। ਪ੍ਰਧਾਨ ਮੰਤਰੀ, ਹੋਮ ਮਿਨਿਸਟਰ ਕਿਸੇ ਕੋਲ ਸਮਾਂ ਨਹੀਂ ਭਈ ਹੜ੍ਹਾਂ ਨਾਲ ਪੀੜਤ ਲੋਕਾਂ ਦੀ ਕੋਈ ਸਾਰ ਲੈ ਸਕੇ। ਕਿਤੇ ਮੈਂ ਕਿਹਾ ਸੀ ਇੱਕ ਦਿਨ ਵੀ ਜੇ ਕਿਤੇ ਗੁਜਰਾਤ 'ਚ ਆਏ ਹੁੰਦੇ ਦੋਹਾਂ ਨੇ ਹਵਾਈ ਜਹਾਜ਼ ਲੈ ਕੇ ਉੱਥੇ ਪਹੁੰਚੇ ਹੋਣਾ ਸੀ, ਕਿਉਂਕਿ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੇ ਇੱਥੇ ਇਸ ਕਰਕੇ ਇਹ ਲੋਕਾਂ ਨੂੰ ਵੀ ਵਿਰੋਧੀ ਬਣਾਈ ਬੈਠੇ ਨੇ। ਔਰ ਇਹ ਇੱਕ ਤਸੱਲੀ ਵਾਲੀ ਗੱਲ ਹੈ ਵੀ ਇਸ ਖਿੱਤੇ 'ਚ ਜਿਹੜੇ ਅਸੀਂ ਵੱਸਦੇ ਇੱਥੇ ਗੁਰੂ ਸਾਹਿਬਾਨ ਦੀ ਮਿਹਰ ਹੈ, ਉਹਨੇ ਸਾਡੇ ਖੂਨ ਵਿੱਚ ਗੱਲ ਜਿਹੜੀ ਸੇਵਾ ਇੱਕ ਦੂਜੇ ਨੂੰ ਸੰਭਾਲਣ ਦੀ ਸਾਨੂੰ ਬਖਸ਼ੀ ਹੋਈ ਹੈ। ਅਸੀਂ ਆਪੋ ਵਿੱਚ, ਸਰਕਾਰ ਅੱਜ ਕਿਤੇ ਨਹੀਂ ਲੱਭਦੀ। ਸਰਕਾਰ ਜੇ ਮੈਂ ਕਹਾਂ, ਮੰਤਰੀ ਤਾਂ ਫੋਟੋ ਸ਼ੂਟ ਲਈ ਜਾਂਦੇ ਨੇ, ਲੋਕੀ ਪਿੰਡਾਂ ਵਿੱਚੋਂ ਲੰਗਰ ਲੈ ਕੇ ਜਾਂਦੇ ਨੇ, ਲੋਕੀ ਤੂੜੀ ਲੈ ਕੇ ਜਾਂਦੇ ਨੇ, ਲੋਕੀ ਚਾਰਾ ਲੈ ਕੇ ਜਾਂਦੇ ਨੇ। ਇਹੋ ਜਿਹੇ ਪੋਲੀਟੀਸ਼ੀਅਨ ਅੱਜ ਬਦਕਿਸਮਤੀ ਹੈ ਇਸ ਦੇਸ਼ ਦੀ, ਕੋਈ ਕਰੈਕਟਰ ਰਿਹਾ ਹੀ ਨਹੀਂ। ਪੋਲੀਟਿਕਸ ਜਿਹੜੇ ਲੋਕ ਜਾਂਦੇ ਨੇ ਉਹ ਵਪਾਰ ਬਣਾ ਕੇ ਲੈ ਕੇ ਜਾਂਦੇ ਨੇ। ਪੋਲੀਟਿਕਸ ਜਾਂਦੇ ਨੇ, ਕਹਿੰਦੇ ਇਨਵੈਸਟਮੈਂਟ ਕਰੋ, ਐਮਐਲਏ ਵਜ਼ੀਰ ਬਣੋ, ਉਹਦੇ ਬਾਅਦ ਕਮਾਈ ਕਰੋ। ਲੋਕਾਂ ਨੂੰ ਇਹ ਭੇਡਾਂ ਸਮਝਦੇ ਆ। ਇਹੋ ਵਜ੍ਹਾ ਵੀ ਇਹੋ ਜੀਆਂ ਇਖਲਾਕ ਤੋਂ ਗਿਰੀਆਂ ਹੋਈਆਂ ਘਟਨਾਵਾਂ ਵਾਪਰਨ ਲੱਗੀਆਂ। ਅੱਜ ਮਣੀਪੁਰ ਦੀ ਇਹ ਘਟਨਾ ਨੇ ਸਾਰੀ ਦੁਨੀਆ ਨੂੰ ਹਿਲਾ ਦਿੱਤਾ ਹੈ। ਖਾਸ ਤੌਰ ਤੇ ਇਸ ਦੇਸ਼ ਦੇ ਲੋਕੀ ਤਾਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਬਹੁਤ ਬੁਰੀ ਤਰ੍ਹਾਂ ਹਿੱਲ ਗਏ ਨੇ। ਤੇ ਮੋਦੀ ਸਰਕਾਰ ਹਾਲੇ ਵੀ, ਮੋਦੀ ਜੀ ਮੂੰਹ ਬੰਦ ਕਰੀ ਬੈਠੇ ਆ, ਇਹਦੇ ਤੇ ਬੋਲਣ ਲਈ ਤਿਆਰ ਨਹੀਂ। ਜਿਹੜੇ ਦੋ ਸ਼ਬਦ ਬੋਲਦੇ ਆ ਉਹਦੇ ਚ ਮਣੀਪੁਰ ਸ਼ਬਦ ਉਹਨਾਂ ਦੇ ਮੂੰਹੋਂ ਨਹੀਂ ਨਿਕਲਦਾ। ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦਾ ਹਰ ਰੋਜ਼ ਮੈਂ ਤਾਂ ਬੇਨਤੀ ਕਰਾਂਗਾ ਤੁਹਾਨੂੰ ਸਾਰੇ, ਤੁਸੀਂ ਜਿਹੜੇ ਨੌਜਵਾਨ ਇੱਥੇ ਹੋ, ਅਸੀਂ ਵੀ, ਮੈਂ ਮੀਟਿੰਗ ਕਾਲ ਕਰ ਲਈ ਹੈ, ਅਸੀਂ ਵੀ ਕੁਝ ਫੈਸਲਾ ਕਰਾਂਗੇ ਔਰ ਇਹਦਾ ਡਟ ਕੇ ਵਿਰੋਧ ਕਰੀਏ, ਇਹਨਾਂ ਨੂੰ ਐਕਸਪੋਜ਼ ਕਰੀਏ। ਜਿੰਨਾ ਐਕਸਪੋਜ਼ ਕਰਾਂਗੇ ਉਨਾ ਇਹਨਾਂ ਦੇ ਪਰਤਾਂ ਖੁੱਲੀ ਜਾਣਗੀਆਂ, ਲੋਕਾਂ ਨੂੰ ਪਤਾ ਲੱਗਦਾ ਜਾਊਗਾ ਵੀ ਕੀ ਇਹ ਲੋਕ ਕਰਦੇ ਨੇ, ਔਰ ਲਾਜ਼ਮੀ ਤੌਰ ਤੇ ਇਹਨਾਂ ਨੂੰ ਝੁਕਾ ਕੇ ਛੱਡਾਂਗੇ। ਬਹੁਤ ਬਹੁਤ ਧੰਨਵਾਦ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਬੀਰੇਨ ਸਿੰਘ ਇਸਤੀਫਾ ਦਿਓ, ਇਸਤੀਫਾ ਦਿਓ। ਅਮਿਤ ਸ਼ਾਹ ਇਸਤੀਫਾ ਦਿਓ, ਇਸਤੀਫਾ ਦਿਓ। ਭਾਜਪਾ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਸਰਕਾਰੇ ਤੇਰੇ ਕੰਮ ਨਿਕੰਮੇ, ਤੇਰੀ ਬਾਗੀ ਜੰਮੇ। ਹੁਣ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਵੱਲੋਂ ਮਨਿਕਾ ਨੂੰ ਕਹਾਂਗੀ ਵੀ ਉਹ ਆ ਕੇ ਗੱਲ ਰੱਖਣ। ਦੋਸਤੋ, ਕੁਝ ਦਿਨਾਂ ਪਹਿਲੇ, ਇੱਕ ਦੋ ਦਿਨਾਂ ਪਹਿਲੇ ਆ ਜਿਹੜੀ ਪੂਰੀ ਇੱਕ ਦਿਲ ਦਹਿਲਾਣ ਵਾਲੀ ਵੀਡੀਓ ਮਣੀਪੁਰ ਤੋਂ ਸਾਹਮਣੇ ਆਈ ਹੈ, ਜਿੰਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਦਰਿੰਦੇ ਜਿਹੜੇ ਨੇ ਉਹ ਔਰਤਾਂ ਨੂੰ, ਤਿੰਨ ਔਰਤਾਂ ਨੂੰ ਲੋਕਾਂ ਦੇ ਹਜੂਮ ਵਿੱਚ ਨਗਨ ਕਰਕੇ ਉਹਨਾਂ ਦੀ ਪਰੇਡ ਕਰਾ ਰਹੇ ਨੇ। ਤੇ ਉਸ ਤੋਂ ਬਾਅਦ ਵੀ ਇਹ ਘਟਨਾ ਕੋਈ ਕੱਲ ਜਾਂ ਪਰਸੋਂ ਦੀ ਨਹੀਂ ਸੀਗੀ, 4 ਮਈ ਦੀ ਘਟਨਾ ਸੀ। ਮਤਲਬ ਇੰਨੇ ਦਿਨਾਂ ਤੱਕ ਜੋ ਦਰਿੰਦਿਆਂ ਨੇ ਉਹ ਕੰਮ ਕੀਤਾ, ਉਹਨਾਂ ਨੂੰ ਕੋਈ ਕਾਰਵਾਈ ਦਾ ਡਰ ਨਹੀਂ ਸੀਗਾ, ਕੋਈ ਉਹਨਾਂ ਤੇ ਐਕਸ਼ਨ ਨਹੀਂ ਹੋ ਸਕਦਾ ਸੀਗਾ ਤੇ ਉਹਨਾਂ ਦੇ ਹੌਸਲੇ ਪੂਰੇ ਬੁਲੰਦ ਸੀਗੇ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਤੇ ਸਾਨੂੰ ਕੋਈ ਵੀ ਕੁਝ ਨਹੀਂ ਕਹਿ ਸਕਦਾ। ਤੇ ਇਹ ਕੋਈ ਪਹਿਲੀ ਵਾਰ ਨਹੀਂ। ਤੇ ਜਦੋਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਵੀਡੀਓ, ਉਹਦੇ ਵਿੱਚ ਵੇਖਿਆ ਵੀ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਵੀ ਉੱਥੇ ਇੱਕ ਮੂਕ ਦਰਸ਼ਕ ਬਣ ਕੇ ਖੜੀ ਹੈ। ਤੇ ਜਦੋਂ ਉਹਨਾਂ ਦੇ ਕਿਸੇ ਵੀ ਵਧੀਕੀ ਦੇ ਨੂੰ ਇਨਸਾਫ ਦਿਵਾਉਣ ਵਾਸਤੇ ਜਦੋਂ ਲੋਕ ਇਕੱਠੇ ਹੁੰਦੇ ਆ, ਜਦੋਂ ਵੀ ਉਹ ਕੋਈ ਧਰਨਾ ਕਰਦੇ ਆ, ਤੇ ਜਿਹੜੀ ਪੁਲਿਸ ਹੈ ਉਹ ਪੂਰੀ ਆਪਦੀ ਜ਼ੋਰ ਸ਼ੋਰ ਨਾਲ ਲਾਠੀਆਂ ਲੈ ਕੇ, ਰਾਈਟ ਕੰਟਰੋਲ ਦੇ ਟਰੱਕ ਲੈ ਕੇ ਇੱਥੇ ਆ ਜਾਂਦੇ ਨੇ ਕਿ ਉਹਨਾਂ ਨੂੰ ਅਸੀਂ ਰੋਕ ਦਈਏ। ਜਾਂ ਆਪਾਂ ਪਹਿਲਾਂ ਥੋੜੇ ਸਮੇਂ ਪਹਿਲਾਂ ਦੇਖਿਆ ਸੀ ਕਿਵੇਂ ਜਿਹੜੀਆਂ ਖਿਡਾਰਨਾਂ ਨੇ ਧਰਨਾ ਲਾਇਆ ਸੀਗਾ, ਉਹਨਾਂ ਨੂੰ ਕਿਵੇਂ ਸੜਕਾਂ ਤੇ ਘਸੀਟ ਕੇ ਲੈ ਕੇ ਗਏ ਸੀਗੇ ਥਾਣੇ ਵਿੱਚ। ਜਦੋਂ ਕੋਈ ਆਪਦੇ ਹੱਕ ਵਾਸਤੇ ਲੜਦਾ ਹੈ ਤਾਂ ਪੁਲਿਸ ਇਹਦਾ ਵਤੀਰਾ ਕਰਦੀ ਹੈ ਉਹਨਾਂ ਨਾਲ। ਪਰ ਜਦੋਂ ਇੱਕ ਪੁਲਿਸ ਦੇ ਸਾਹਮਣੇ ਇੰਨੀ ਅਣਮਨੁੱਖੀ ਘਟਨਾ ਵਾਪਰੀ ਸੀ, ਉਦੋਂ ਕੁਝ ਵੀ ਨਹੀਂ ਕਰ ਰਹੀ ਸੀਗੀ। ਤੇ ਇਹ ਘਟਨਾ ਵੀ ਤਾਂ ਹੀ
ਸਾਹਮਣੇ ਆਈ ਹੈ ਕਿਉਂਕਿ ਜਦੋਂ ਇੰਟਰਨੈਟ ਇਹਨਾਂ ਦਾ ਸੇਵਾ ਬੰਦ ਸੀ ਇੰਨੇ ਸਮੇਂ ਦੀਆਂ ਤਾਂ ਇਹ ਘਟਨਾ ਬਾਹਰ ਨਹੀਂ ਆ ਸਕੀ, ਪਰ ਹੁਣ ਜਦੋਂ ਇੰਟਰਨੈਟ ਸੇਵਾਵਾਂ ਉੱਥੇ ਬਹਾਲ ਹੋਈਆਂ ਤੇ ਫਿਰ ਇਹ ਘਟਨਾ ਸਾਰਿਆਂ ਦੇ ਸਾਹਮਣੇ ਆਈ ਹੈ। ਤੇ ਕੋਈ ਪਹਿਲੀ ਵਾਰ ਨੀਗਾ ਕਿ ਜਦੋਂ ਸਾਰਿਆਂ ਸਾਹਮਣੇ ਥੂ ਹੋਈ, ਜਦੋਂ ਲੋਕਾਂ ਦਾ ਪ੍ਰੈਸ਼ਰ ਬਣਿਆ, ਉਦੋਂ ਹੀ ਜਿਹੜੀਆਂ ਉੱਚੀਆਂ ਦੇਸ਼ ਦੀਆਂ ਸੰਸਥਾਵਾਂ ਨੇ ਸੁਪਰੀਮ ਕੋਰਟ ਤੋਂ ਲੈ ਕੇ ਮੋਦੀ ਤੱਕ, ਜਿਨ੍ਹਾਂ ਦੇ ਮੂੰਹ ਚੋਂ ਕੋਈ ਬਿਆਨ ਨਿਕਲੇ ਹੋਣ, ਜਦੋਂ ਇਹਨਾਂ ਦੇ ਹਰ ਜਗ੍ਹਾ ਥੂ ਹੋ ਗਈ ਤਾਂ ਹੁਣ ਇਹਨਾਂ ਨੂੰ ਮਗਰਮੱਛ ਦੇ ਆਂਸੂ ਵਹਾਣੇ ਪਏ। ਆਪਾਂ ਦੇਖ ਲਈਏ 80 ਦਿਨਾਂ ਬਾਅਦ ਇਹਨਾਂ ਨੇ ਜੋ ਬਿਆਨ ਦਿੱਤਾ, ਜੋ ਬਿਆਨ ਵੀ ਕੀ ਇੱਕ ਡਰਾਮਾ ਹੀ ਹੈ ਜਿੰਦੇ ਚ ਕੋਈ ਵੀ ਜ਼ਿਕਰ ਨਹੀਂਗਾ, ਕੋਈ ਵੀ ਜ਼ਿੰਮੇਵਾਰੀ ਨਹੀਂ ਲਿੱਤੀ ਗਈ। ਤੇ ਜ਼ਿੰਮੇਵਾਰੀਆਂ ਲੈਣ ਵੀ ਕਿਵੇਂ, ਕਿਉਂਕਿ ਜੋ ਵੀ ਹੋ ਰਿਹਾ ਹੈ ਸਭ ਦੇ ਜ਼ਿੰਮੇਵਾਰ ਆਪ ਹੀ ਨੇ। ਆਪਾਂ ਵੇਖ ਲਈਏ ਇਹ ਕੋਈ ਪਹਿਲੀ ਵਾਰ ਨਹੀਂ, ਤੇ ਪਿਛਲੇ ਸਮਿਆਂ 'ਚ ਵੀ ਮਣੀਪੁਰ ਵਰਗੇ ਥਾਵਾਂ ਤੇ ਅਫਸਪਾ ਵਰਗੇ ਕਾਲੇ ਕਾਨੂੰਨ ਲਾ ਕੇ ਉੱਥੇ ਲੋਕਾਂ ਦੀ ਜਿਹੜੇ ਜੀਣਾ ਇੰਨਾ ਦੁੱਭਰ ਕਰ ਦਿੰਦੇ ਨੇ ਕਿ ਉੱਥੇ ਦੀਆਂ ਔਰਤਾਂ ਨੂੰ ਆਪ ਅੱਗੇ ਆਉਣਾ ਪੈਂਦਾ, ਆਪਦੀ ਜਿਹੜੀ ਇੱਕ ਆਵਾਜ਼, ਆਪਦੇ ਹਾਲਾਤ ਬਿਆਨ ਕਰਨ ਵਾਸਤੇ ਉਹਨਾਂ ਨੂੰ ਨਿਰਵਸਤਰ ਹੋ ਕੇ ਅੱਗੇ ਆਉਣਾ ਪੈਂਦਾ। ਤੇ ਜਿੱਥੇ ਫੌਜ ਨੂੰ ਖੁੱਲਾ ਹੱਥ ਦੇ ਕੇ ਕਾਲੇ ਕਾਨੂੰਨਾਂ ਨੂੰ ਤੇ ਉਹਨਾਂ ਨੂੰ ਦੱਸਣਾ ਪੈਂਦਾ ਨਿਰਵਸਤਰ ਹੋ ਕੇ ਕਿ ਇੰਡੀਅਨ ਆਰਮੀ ਰੇਪ ਅਸ। ਤੇ ਅੱਜ ਆਪਾਂ ਵੇਖ ਲਈਏ ਜੋ ਭਾਜਪਾ ਦੀ ਸਰਕਾਰ ਹੈ, ਇਹਨਾਂ ਦੀ ਜਿਹੜੀ ਨੀਤੀ ਰਹੀ ਹੈ ਹਮੇਸ਼ਾ ਹੀ ਘੱਟ ਗਿਣਤੀਆਂ ਨੂੰ, ਆਦੀਵਾਸੀਆਂ ਨੂੰ ਜਾਂ ਹੋਰ ਵੀ ਜਿੰਨੀਆਂ ਵੀ ਵੱਖ-ਵੱਖ ਕੌਮਾਂ ਦੀਆਂ ਆਪਦੀਆਂ ਆਵਾਜ਼ਾਂ ਬੁਲੰਦ ਹੁੰਦੀਆਂ ਉਹਨਾਂ ਨੂੰ ਦਬਾਉਣ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਕੌਮਾਂ ਨਾਲ ਸੰਬੰਧਿਤ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ, ਉਹਨਾਂ ਦੇ ਜਿਨਸੀ ਸ਼ੋਸ਼ਣ ਦੀ ਹਿਮਾਇਤ ਕਰਦੇ ਨੇ। ਇਹਨਾਂ ਦੇ ਤਾਂ ਗੁਰੂ ਹੀ ਲਿਖ ਕੇ ਗਏ ਸਵਰਕਰ ਵਰਗੇ ਕਿ ਬਲਾਤਕਾਰ ਨੂੰ ਇੱਕ ਸਿਆਸੀ ਹਥਿਆਰ ਵਜੋਂ ਵਰਤਣਾ ਚਾਹੀਦਾ ਹੈ। ਤੇ ਪਹਿਲਾਂ ਵੀ ਇਹ ਉਹਨਾਂ ਦੀ ਆਪਦੇ ਗੁਰੂ ਦੀ ਗੱਲ ਤੇ ਅਮਲ ਕਰਦੇ ਰਹੇ ਹੈ। ਭਾਵੇਂ ਆਪਾਂ ਗੁਜਰਾਤ 2002 ਦਾ ਉਦਾਹਰਨ ਲੈ ਕੇ ਦੇਖ ਲਈਏ, ਬਿਲਕਿਸ ਬਾਨੋ 11 ਲੋਕਾਂ ਨੇ ਜਿਸ ਦਾ ਸਮੂਹਿਕ ਬਲਾਤਕਾਰ ਕੀਤਾ ਤੇ ਉਹਦਾ ਢਿੱਡ ਪਾੜ ਕੇ ਉਹਦਾ ਬੱਚਾ ਤ੍ਰਿਸ਼ੂਲ ਤੇ ਟੰਗਤਾ। ਉਹ ਸਾਰੇ 11 ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਬਾਇਜ਼ਤ ਬਰੀ ਤਾਂ ਕੀਤਾ ਹੀ, ਨਾਲ ਉਹਨਾਂ ਨੂੰ ਸਟੇਜ ਤੇ ਚੜਾ ਕੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ। ਜਾਂ ਆਪਾਂ ਵੇਖ ਲਈਏ ਪਿੱਛੇ ਜਦੋਂ 8 ਸਾਲ ਦੀ ਆਸਿਫਾ ਨਾਲ ਰੇਪ ਹੋਇਆ, 8 ਸਾਲ ਦੀ ਬੱਚੀ ਨੂੰ ਮੰਦਰ 'ਚ ਬੰਦ ਕਰਕੇ ਉਹਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਉਹਦੇ ਨਾਲ ਲਗਾਤਾਰ ਜਿਹੜਾ ਹੈ ਉਹ ਬਲਾਤਕਾਰ ਕੀਤੇ ਗਏ। ਉਸ ਤੋਂ ਬਾਅਦ ਵੀ ਕੁਲਦੀਪ ਸਿੰਘ ਵਰਗੇ ਦਰਿੰਦਿਆਂ ਨੂੰ ਬਚਾਉਣ ਵਾਸਤੇ ਜਿਹੜੇ ਭਾਜਪਾ ਦੇ ਮੰਤਰੀ ਨੇ ਇਹਨਾਂ ਨੇ ਉਹਦੇ ਹੱਕ ਵਿੱਚ ਤਿਰੰਗਾ ਰੈਲੀ ਕੱਢੀ। ਤੇ ਜਿਸ ਦੇ ਨਾਲ ਤਾਜੀ ਵੀਡੀਓ ਘਟਨਾ ਜਿਹੜੀ ਤਾਜੀ ਹੋਈ ਹੈ ਹੁਣ ਸ਼ਰਮਨਾਕ ਘਟਨਾ, ਇਸ ਦੀ ਵੀਡੀਓ ਵਾਇਰਲ ਹੋ ਰਹੀ ਸੀ, ਉਸੇ ਦਿਨ ਬ੍ਰਿਜ ਭੂਸ਼ਣ ਜਿਹੜਾ ਗੁੰਡਾ ਜਿਹਨੂੰ ਖਿਡਾਰਨਾਂ ਨੇ ਲੰਬੇ ਸੰਘਰਸ਼ ਤੋਂ ਬਾਅਦ FIR ਕਰਾ ਕੇ ਜੇਲ੍ਹ 'ਚ ਭੇਜਿਆ ਸੀ, ਉਹਨੂੰ ਫਿਰ ਕੋਰਟ ਨੇ ਜਿਹੜੀ ਹੈ ਉਹ ਬੇਲ ਦਿੱਤੀ ਸੀਗੀ ਤੇ ਉਹ ਫਿਰ ਸੜਕਾਂ ਤੇ ਅੱਜ ਬਾਹਰ ਘੁੰਮ ਰਿਹਾ ਹੈ। ਮਤਲਬ ਅੱਜ ਇਹਨਾਂ ਨੂੰ ਪਤਾ ਹੈ, ਸਾਰੇ ਦਰਿੰਦਿਆਂ ਨੂੰ, ਸਾਰੇ ਗੁੰਡਿਆਂ ਨੂੰ ਪਤਾ ਹੈ ਕਿ ਪਾਰਲੀਮੈਂਟ ਤੋਂ ਲੈ ਕੇ ਕੋਰਟ ਤੱਕ ਸਾਨੂੰ ਬਚਾਉਣ ਵਾਸਤੇ ਬੈਠੇ ਹੈ ਤੇ ਬਿਲਕੁਲ ਨਿਡਰ ਹੋ ਕੇ ਜਿਹੜੇ ਹੈ ਔਰਤਾਂ ਖਿਲਾਫ ਆਪਦੀ ਜਿਹੜੀ ਸੋਚ ਦਾ ਤੇ ਆਪਦੇ ਘਿਨੌਣੇ ਜਿਹੜੇ ਇਹਨਾਂ ਦੇ ਵਰਤਾਰੇ ਉਹਨਾਂ ਦਾ ਪ੍ਰਗਟਾਵਾ ਕਰ ਰਹੇ ਹੈ। ਅੱਜ ਆਪਾਂ ਨੂੰ ਲੋੜ ਹੈ ਕਿ ਆਪਾਂ ਪਛਾਣੀਏ ਕਿ ਜਦੋਂ ਵੀ ਕੋਈ ਫਿਰਕੂ ਫਾਸੀਵਾਦੀ ਹਿੰਸਾ ਵਾਪਰਦੀ ਹੈ ਸਭ ਤੋਂ ਪਹਿਲਾਂ ਔਰਤਾਂ ਨੂੰ ਹੀ ਹੁੰਦਾ ਇੱਕ ਸੌਖਾ ਤੇ ਪਹਿਲਾ ਨਿਸ਼ਾਨਾ ਬਣਾਇਆ ਜਾਂਦਾ ਹੈ। ਭਾਵੇਂ ਉਹ 84 ਹੋਵੇ, ਭਾਵੇਂ 47 ਤੇ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ, ਤੇ ਆਪਾਂ ਦੇਖ ਲਿਆ ਹਰ ਪਾਸੇ ਔਰਤਾਂ ਨੂੰ ਇੱਕ ਸੰਦ ਵਜੋਂ ਇੱਕ ਉਹਨਾਂ ਦੀ ਇੱਜ਼ਤ ਨੂੰ ਜਿਹੜੇ ਲੁੱਟ ਕੇ ਇੱਕ ਜਿਹੜੀ ਭਾਈਚਾਰੇ ਦੀ ਇੱਜ਼ਤ ਨੂੰ ਲੁੱਟਿਆ ਹੋਇਆ ਸਮਝਿਆ ਜਾਂਦਾ ਤੇ ਆਪ ਦੀ ਜਿਹੜੀ ਹੈ ਇੱਜ਼ਤ ਬਹਾਲ ਕੀਤੀ ਜਾਂਦੀ ਹੈ। ਤੇ ਇਸੇ ਲਈ ਅੱਜ ਆਪਾਂ ਨੂੰ ਲੋੜ ਹੈ ਕਿ ਆਪਾਂ ਇਹਨਾਂ ਕੋਰਟ ਤੋਂ, ਇਹਨਾਂ ਮੀਡੀਆ ਤੋਂ, ਇਹਨਾਂ ਕਿਸੇ ਜਿਹੜੀਆਂ ਵੀ ਸਰਕਾਰੀ ਸੰਸਥਾਵਾਂ ਨੇ ਜਿਨ੍ਹਾਂ ਨੂੰ ਵੀ ਇਹ ਰਿਪੋਰਟ ਮਿਲ ਚੁੱਕੀ ਸੀ ਫਿਰ ਵੀ ਉਹਨਾਂ ਨੇ ਕੁਝ ਨਹੀਂ ਕੀਤਾ, ਭਾਵੇਂ ਨੈਸ਼ਨਲ ਕਮਿਸ਼ਨ ਆਫ ਵੂਮਨ ਹੋਵੇ, ਇਹਨਾਂ ਸਾਰਿਆਂ ਤੋਂ ਆਪਦੀ ਝਾਤ ਛੱਡ ਕੇ ਜਿਹੜੇ ਲੋਕ ਨੇ ਉਹੀ ਲੋਕਾਂ ਦੀ ਮਦਦ ਕਰ ਸਕਦੇ ਹੈ। ਤੇ ਆਪਾਂ ਸਾਰੇ ਅੱਗੇ ਆਈਏ, ਇੱਕ ਲੰਬੀ ਲੜਾਈ ਇਹਨਾਂ ਖਿਲਾਫ ਵਿੱਢੀਏ ਤੇ ਔਰਤਾਂ ਨੂੰ ਵੀ ਅੱਜ ਲੋੜ ਹੈ ਕਿ ਉਹ ਡਟ ਕੇ ਅੱਗੇ ਆਉਣ ਤੇ ਇਹਨਾਂ ਤੋਂ ਕਿਸੇ ਤੋਂ ਵੀ ਬਿਨਾਂ ਡਰੇ ਆਪਦੀ ਲੜਾਈ ਆਪਦੇ ਹੱਕਾਂ ਵਾਸਤੇ, ਆਪਦੀ ਸੁਰੱਖਿਆ ਵਾਸਤੇ ਆਪ ਲੜਨ। ਤੇ ਅਸੀਂ PSU ਲਲਕਾਰ ਵੱਲੋਂ ਇਹ ਵੀ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਫਾਸਟ ਟਰੈਕ ਕੋਰਟ 'ਚ ਇਸ ਕੇਸ ਨੂੰ ਲਿਆਇਆ ਜਾਵੇ ਤੇ ਇਹਨਾਂ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਜ਼ਰੂਰ ਦਿੱਤੀ ਜਾਵੇ। मोदी सरकार हाय हाय, भाजपा सरकार शर्म करो। हुण मैं प्रोफेसर मनजीत सिंह नूं कहांगी भी वो आके अपनी गल रखण। बहुत शुक्रिया। जो कुछ पिछले असी 3-4 दिन तो देख रहे हैं, जदों दी ये वीडियो बाहर आई है, वो मीडिया भी मैं देखा जिहड़ा हमेशा सरकारी मीडिया सी, उन्हां दियां एंकरां दे विच अखां दे विच मैं आंसू देखे कि ये ते अति हो गई। मैं जिहड़े भी मीडिया इत्थे अज आया उन्हां दा बड़ा धन्नवादी हां कि देश अंदर आम शहरी दी आवाज़ नूं कुचलण लई जिस किस्म दा दबाव बना दिता गया
कि चारे पासों सब संस्थान खरीद के कोई सच्चाई बाहरों साडे कोल सामने आ नहीं रही। यूरोपियन पार्लीमेंट चों सुनना पैंदा कि मणिपुर च बहुत अग लगी है, तानू बराक ओबामा नू सुनना पैंदा, तानू सबरीना सदीकी जिहड़ी वॉल स्ट्रीट दी जर्नलिस्ट है जो सवाल प्रधानमंत्री नू करदी है वाइट हाउस च, तानू पता लगदा कि तुहाडे देश च की हो रहा। साडे देश दी हालात सानू बिल्कुल कॉलोनाइज कर दिता गया, सानू बिल्कुल एक जेल नुमा जगह दे विच बंद करके साडे देश नू रख दिता, जिथे कोई भी काल कोठड़ी विच जिवें कोई रोशनी नहीं हुंदी, वो हालात साडे देश दे बना के रख दिते आ। नहीं ते इन्ना मनुखता दा घाण होया होवे और साडे कोल खबर 2-2.5 महीने तक पहुंचे ना, 62 दिन होए आ FIR दर्ज होई नू और कोई एक्शन ना लिया जावे। प्रधानमंत्री वालों देशां विदेशां दे दौरे कीते जान, कोई बयान बाहर ना आए, ते बेशर्मी दी हद देखो कि प्रधानमंत्री आके देश दे सब तो उच्ची जगह दे उत्ते पार्लीमेंट च आके बयान देण लई तैयार नहीं है, भज्जा फिरदा लुकिया फिरदा। एक किहो जी डेमोक्रेसी है, बाहर जाके बड़े बड़े भाषण दिते जा रहे हैं कि साडे देश दी सब तो वड्डी डेमोक्रेसी है, ए डेमोक्रेसी है। सारे लोगों ने देख लिया, BBC तक, गार्डियन, ले मॉन्ड जेड़ा फ्रांस दा बड़ा पेपर आ, सारियां ने ओपेड लिखे आ कि थू थू सारी दुनिया दे विच हो रही है साडी अज इस देश दी सारियां तो वड्डी डेमोक्रेसी दी। मैं भाषण नहीं देना, मैं इको गल दस देना, मैं बहुत दिनों तो, क्योंकि मैं खुद मणिपुर रहा, मैं नॉर्थ ईस्ट में 2 साल रहा, मेरे स्टूडेंटां ने PhD मणिपुर ते कीती हुई है, मैं बहुत नेड़ियों जानदा उत्थे की हो रहा। उत्थे ये हो चुका है कि जिवें बोडोलैंड गोरखालैंड बनी सी, मैतई कम्यूनिटी जिन्हां दी 53% वैली दे विच लोग रहिंदे आ, जिहड़े कि हिंदू संस्कारां नूं अडॉप्ट कीता है पिछले 150-200 सालां दा, ते जिहड़े क्रिश्चियन घट गिनती आ आदिवासी, उन्हां दी आमने सामने लड़ाई है। ते विचों जिस तरह पाकिस्तान दे बॉर्डर ते एक बफर जोन बनया होया, ओहदे विच सेंट्रल पैरामिलिटरी फोर्सेज दोहां नूं बचा के रखिया होया, आमो सामने बंदूकां लैके मोर्चेबंदी होई होई आ, मोर्चे आपो अपने लोकां ने ले लए होए। ये अपने ही देश दे अंदर जदों आमने सामने बरादरियां खून दियां प्यासियां हो जाण, ते ये जेडे नफरत दे बीज पिछले तुसी कह रहे सीगे 10 सालां तो बीजे सी, उन्हां नूं हुण फल लग गए। ए देश नूं जे इकट्ठा रखना ते मणिपुर तो सिख लो कि धर्म दे नां ते नफरत दी जहर जदों लोकां च फैलाई जाओगे, ते गुंडियां नूं जेडे मॉब लिंचिंग करदे आ, गौ रक्षक आ, बजरंग दल आ, और जेडे धर्म दे नां ते धर्म संसद दे विच ललकार के कहिंदे आ कि 10 लाख मुसलमान मारने पैणगे, उन्हां नूं कदी कोई दंडत कीता, कदी कोई सजा दित्ती? प्रधानमंत्री कित्थे है, कित्थे है साडा होम मिनिस्टर कि उन्हां नूं कहण इन्हां नूं फड़ के जुत्तियां मारो? ये जेडे लोग साडे देश दे विच इहो जिहा कुछ कर रहे आ, इसलिए जान बुझ के दंगियाई पैदा करते आ, एक खास किस्म दे लोग साडे समाज अंदर पैदा करते आ जो इसे गल ते पनप रहे आ और वाह-वाही खट रहे आ सरकारां तो, होण वाले हाकमां तो। देश नूं जे इकट्ठा रखना आउण वाले समय, मैं बराक ओबामा नूं फिर कोट करके कहना, उन्हां नूं समझ पै गई है कि उन्हां ने इहनूं क्या बयान दे के कि जो तुसी कर रहे तुहाडा देश इकट्ठा नहीं रहूगा। की जवाब है इन्हां कोल? सानूं पता है साडा देश। और मैं लास्ट एक गल कह जा, 47 च आपां भुगत चुके हैं, 10 लाख लोग असीं बार्डर ते गवा चुके हैं, गड्डियां दियां गड्डियां लहू लुहान वड्ड के इधरों उधरों गईयां, साडियां बीबियां ने खूहां च छाल मार के इज्जत बचाई। की है तुसीं मंटो नूं पढ़ो, होर पढ़ो, पता नहीं लगदा कि की होया उदों, आपां नूं पता। इसलिए असीं नहीं चाहुंदे कि देश के अंदर 47 वाला फिर माहौल बने, पर होने वाली जिस तरह की पक्षपाती सरकार और हिंदुत्व एजेंडा लैके घट गिनतियां नूं टारगेट करके सत्ता दे पोखड़े नूं पूरा करने लई उस किस्म की जो पॉलिसी गोदरा वाली पॉलिसी लैके आ रहे आ, साडे लई बहुत खतरनाक आ। मैं तुहाडा बड़ा धन्नवादी आ नौजवानों का, पर यह लड़ाई लम्मी आ। ਆਪਾਂ 100 ਆਈਏ 200 ਆਈਏ, पर मैं एक गल तुहानूं दस दियां, लोकां 'च इन्नी जागरता आ गई है, तुसीं थक्किओ ना, ਇਹ ਹਜੂਮ ਵਧਣਗੇ। ਰਾਜੇਵਾਲ ਜੀ सिर्फ ते सिर्फ
ਤੁਹਾਡੇ ਇਸ ਅੱਜ ਦੇ ਇਸ ਮੁਜ਼ਾਹਰੇ 'ਚ ਸ਼ਾਮਲ ਹੋਣ ਲਈ ਸਮਰਾਲੇ ਤੋਂ ਆਏ ਆ। ਪਹਿਲਾਂ ਮੇਰੇ ਕੋਲ ਆਏ, ਮੈਨੂੰ ਦੱਸਿਆ ਕਿ ਮੈਂ ਉੱਥੇ ਸ਼ਾਮਲ ਹੋਣ ਲਈ ਆਇਆ, ਅਸੀਂ ਇਕੱਠੇ ਆ। ਮੈਂ ਬੇਨਤੀ ਇਹ ਕਰਦਾ ਕਿ ਜਿਹੜੇ ਵੀ ਸਾਡੇ ਦੇਸ਼ ਦੇ ਅੰਦਰ, ਪੰਜਾਬ ਦੇ ਅੰਦਰ ਜਾਂ ਹੋਰ ਵੀ ਦੇਸ਼ ਦੇ ਅੰਦਰ ਬਹੁਤ ਲੋਕ ਇਹੋ ਜਿਹੇ ਹੈਗੇ ਜਿਨ੍ਹਾਂ ਦੀ ਜ਼ਮੀਰ ਮਰੀ ਨਹੀਂ, ਜਿਹੜੇ ਇਸ ਦੇਸ਼ ਦੀ ਖਾਤਰ ਆਪਣੀਆਂ ਕੁਰਬਾਨੀਆਂ ਦੇਣ ਲਈ ਤਿਆਰ ਬੈਠੇ ਆ। ਤੁਸੀਂ ਅੱਗੇ ਰਹੋ, ਅਸੀਂ ਪਿੱਛੇ ਸਾਥ ਦਿੰਦੇ ਰਵਾਂਗੇ। ਬਹੁਤ ਬਹੁਤ ਧੰਨਵਾਦ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸਰਕਾਰੇ ਤੇਰੇ ਕੰਮ ਨਿਕੰਮੇ, ਫੇਰ ਕਹੇਗੀ ਮੋਦੀ ਜੰਮੇ। ਸਰਕਾਰੇ ਤੇਰੇ ਕੰਮ ਨਿਕੰਮੇ, ਫੇਰ ਕਹੇਗੀ ਮੋਦੀ ਜੰਮੇ। ਸਰਕਾਰਾਂ ਤੋਂ ਨਾ ਚਾਕ ਕਰੋ, ਆਪਣੀ ਰਾਖੀ ਆਪ ਕਰੋ। ਸਰਕਾਰਾਂ ਤੋਂ ਨਾ ਚਾਕ ਕਰੋ, ਆਪਣੀ ਰਾਖੀ ਆਪ ਕਰੋ। ਜੈਂਸੀ ਪੀੜਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਓ, ਸਜ਼ਾਵਾਂ ਦਿਓ, ਸਜ਼ਾਵਾਂ ਦਿਓ। ਜੈਂਸੀ ਪੀੜਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਓ, ਸਜ਼ਾਵਾਂ ਦਿਓ, ਸਜ਼ਾਵਾਂ ਦਿਓ। ਸਰਕਾਰਾਂ ਤੋਂ ਨਾ ਚਾਕ ਕਰੋ, ਆਪਣੀ ਰਾਖੀ ਆਪ ਕਰੋ। ਮਨੀਪੁਰ ਦੇ ਦੋਸ਼ੀਆਂ ਨੂੰ ਫਾਹੇ ਲਾਓ, ਫਾਹੇ ਲਾਓ, ਫਾਹੇ ਲਾਓ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਭਾਜਪਾ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਵੀਰੇਨ ਸਿੰਘ ਇਸਤੀਫਾ ਦਿਓ, ਇਸਤੀਫਾ ਦਿਓ, ਇਸਤੀਫਾ ਦਿਓ। ਵੀਰੇਨ ਸਿੰਘ ਇਸਤੀਫਾ ਦਿਓ, ਇਸਤੀਫਾ ਦਿਓ, ਇਸਤੀਫਾ ਦਿਓ। ਦੋਸਤੋ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਮਨੀਪੁਰ ਦੀ ਜਿਹੜੀ ਇੱਕ ਵੀਡੀਓ ਦਿਲ ਦਹਿਲਾਉਣ ਵਾਲੀ ਸਾਡੇ ਸਾਰਿਆਂ ਦੇ ਸਾਹਮਣੇ ਆਈ ਹੈ, ਤੁਹਾਡੇ ਵਿੱਚੋਂ ਬਹੁਤਿਆਂ ਨੇ ਉਹਦੇ ਬਾਰੇ ਪੜ੍ਹਿਆ, ਦੇਖਿਆ ਜਾਂ ਸੁਣਿਆ ਹੋਣਾ ਵਾ। ਤੇ ਜਦੋਂ ਉਹ ਸਾਹਮਣੇ ਆਉਂਦੀ ਆ ਵੀਡੀਓ, ਤੇ ਨਾਲ ਦੀ ਨਾਲ ਇਹ ਤੱਥ ਵੀ ਸਾਹਮਣੇ ਆਉਂਦਾ ਵੀ ਉਹ ਵੀਡੀਓ ਕੋਈ ਕੱਲ ਪਰਸੋਂ ਦੀ ਨਹੀਂ, ਸਗੋਂ 4 ਮਈ ਦੀ ਆ। 3 ਮਈ ਨੂੰ ਉੱਥੇ ਮਨੀਪੁਰ ਦੇ ਵਿੱਚ ਹਿੰਸਾ ਭੜਕਦੀ ਆ ਦੋ ਭਾਈਚਾਰਿਆਂ ਦੇ ਵਿਚਾਲੇ, ਕਿ ਕੁਕੀ ਤੇ ਮੈਤੇਈ। ਤੇ ਉਸ ਤੋਂ ਅਗਲੇ ਹੀ ਦਿਨ ਦੀ ਉਹ ਵੀਡੀਓ ਜਿਹੜੀ ਪੂਰੀ ਮਨੁੱਖਤਾ ਨੂੰ ਅੱਜ ਸ਼ਰਮਸਾਰ ਕਰ ਦਿੰਦੀ ਹੈ ਵੀ ਅਜਿਹਾ ਘਿਨਾਉਣਾ ਕਾਰਾ ਸਾਡੇ ਮੁਲਕ ਦੇ ਵਿੱਚ ਵਾਪਰਦਾ, ਜਿਹਦੇ ਬਾਰੇ ਪੁਲਿਸ ਦੇ ਸਾਹਮਣੇ ਉਹ ਸਾਰਾ ਕੁਝ ਹੋਇਆ, ਉਹਦੇ ਬਾਵਜੂਦ ਕੋਈ ਰਿਪੋਰਟ ਦਰਜ ਨਹੀਂ ਕੀਤੀ ਜਾਂਦੀ, ਕੋਈ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ। ਤੇ ਇਸੇ ਤਰ੍ਹਾਂ ਦੀਆਂ ਘਟਨਾਵਾਂ ਇਹ ਇੱਕ ਆ ਜਿਹੜੀ 3 ਮਹੀਨਿਆਂ ਬਾਅਦ ਉੱਥੇ ਇੰਟਰਨੈਟ ਬੰਦ ਹੋਣ ਤੋਂ ਹੁਣ ਕਿਤੇ ਦੂਰ ਜਾ ਕੇ ਸਾਨੂੰ ਇਹ ਘਟਨਾ ਸਾਡੇ ਸਾਹਮਣੇ ਆਈ ਆ। ਪਰ ਅਜਿਹੀਆਂ ਹੋਰ ਅਨੇਕਾਂ ਹੀ ਘਟਨਾਵਾਂ ਉੱਥੇ ਹੋ ਸਕਦਾ ਨਿੱਤ ਹੁੰਦੀਆਂ ਹੋਣ, ਉਹ ਜਿਹੜੀਆਂ ਸਾਡੇ ਸਾਹਮਣੇ ਪਹੁੰਚਦੀਆਂ ਹੀ ਨਹੀਂ। ਜੇ ਇਸੇ ਲਈ ਅੱਜ ਜੋ ਮਨੀਪੁਰ ਦੇ ਹਾਲਾਤ ਬਣੇ ਹੋਏ ਨੇ, ਉਹ ਸਾਨੂੰ ਸਮਝਣਾ ਚਾਹੀਦਾ ਵੀ ਉਹ ਇਕੱਲੇ ਇਹ ਨਹੀਂ ਵੀ ਦੋ ਭਾਈਚਾਰੇ ਆਪਸ ਵਿੱਚ ਲੜ ਰਹੇ ਨੇ, ਸਗੋਂ ਦੋ ਭਾਈਚਾਰਿਆਂ ਦੇ ਵਿੱਚ ਜੋ ਲੜਾਈ ਹੈ ਉਹਨੂੰ ਬਲਦੀ ਦੇ ਵਿੱਚ ਤੇਲ ਪਾਉਣ ਦਾ ਕੰਮ ਆ ਜਿਹੜੀ ਉੱਥੋਂ ਦੀ ਭਾਜਪਾ ਸੂਬਾ ਸਰਕਾਰ ਕਰ ਰਹੀ ਹੈ। ਉਹ ਕੇਂਦਰ ਦੀ ਯੂਨੀਅਨ ਜਿਹੜੀ ਸਰਕਾਰ ਹੈ ਉਹ ਵੀ ਲਗਾਤਾਰ ਇਹੀ ਕੰਮ ਕਰ ਰਹੀ ਹੈ। ਪਿਛਲੇ 3 ਮਹੀਨਿਆਂ ਤੋਂ ਪ੍ਰਧਾਨ ਮੰਤਰੀ ਭਾਵੇਂ ਉਹ ਅਮਰੀਕਾ ਦੇ ਦੌਰੇ ਤੇ ਗਿਆ ਹੈ, ਭਾਵੇਂ ਉਹ ਇੱਥੇ ਆਡਰ ਤਰ੍ਹਾਂ ਦੇ ਨਾਲ ਬੋਲਿਆ, ਕਿਤੇ ਵੀ ਉਹਦੇ ਮੂੰਹ ਦੇ ਵਿੱਚੋਂ ਮਨੀਪੁਰ ਨਾਮ ਦਾ ਇੱਕ ਸ਼ਬਦ ਵੀ ਨਹੀਂ ਨਿਕਲਦਾ, ਇਹ ਜਾਣਦੇ ਹੋਏ ਵੀ ਉੱਥੋਂ ਦੇ ਹਾਲਾਤ ਕਿੰਨੇ ਮਾੜੇ ਹੋ ਚੁੱਕੇ ਨੇ। ਪਰ ਅੱਜ ਜਦੋਂ ਇਹ ਘਟਨਾ ਸਾਹਮਣੇ ਆਉਂਦੀ ਹੈ, ਜਦੋਂ ਪੂਰੇ ਮੁਲਕ ਦੇ ਵਿੱਚ ਲੋਕ ਥੂ-ਥੂ ਕਰ ਰਹੇ ਨੇ, ਤਾਂ ਸਿਰਫ ਕੁਝ ਸਕਿੰਟਾਂ ਦਾ ਇੱਕ ਬਿਆਨ ਦੇ ਕੇ ਪ੍ਰਧਾਨ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਪਾਸੇ ਹੋ ਜਾਂਦਾ। ਸਰਕਾਰ ਨੂੰ ਅੱਜ ਇਹ ਲੱਗਦਾ ਹੈ ਵੀ ਅਸੀਂ ਘੱਟ ਗਿਣਤੀਆਂ ਦੇ ਖਿਲਾਫ ਜਿਸ ਤਰ੍ਹਾਂ ਦੇ ਮਰਜ਼ੀ ਜ਼ੁਲਮ ਕਰੀਏ, ਜਿਸ ਤਰ੍ਹਾਂ ਮਰਜ਼ੀ ਉਹਨਾਂ ਨੂੰ ਮਤਲਬ ਉਹਨਾਂ ਨਾਲ ਟਰੀਟ ਕੀਤਾ ਜਾਵੇ, ਤੇ ਉਹ ਕਦੇ ਵੀ ਮਤਲਬ ਉਹਨਾਂ ਨੂੰ ਜੋ ਕੁਝ ਵੀ ਨਾ ਦਿਓ ਤੁਸੀਂ, ਤੇ ਉਹ ਕਦੇ ਵੀ ਤੁਹਾਡੇ ਖਿਲਾਫ ਆਵਾਜ਼ ਨਹੀਂ ਚੱਕਣਗੇ। ਇਸੇ ਤਰ੍ਹਾਂ ਪੂਰੇ ਮੁਲਕ ਦੇ ਵਿੱਚ ਜਿਹੜੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹ ਲਗਾਤਾਰ ਹੋ ਰਿਹਾ। ਉਹਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਮਨੀਪੁਰ ਵਿੱਚ ਜਿਹੜੀ ਹੋਈ ਘਟਨਾਵਾਂ, ਅੱਜ ਉਹਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ। ਜਿੰਨੀਆਂ ਵੀ ਜਥੇਬੰਦੀਆਂ ਜਿੱਥੇ ਪਹੁੰਚੀਆਂ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਮੈਂ ਕਮਲਜੀਤ ਜੀ ਨੇ ਲਿਬਰੇਸ਼ਨ ਤੋਂ, ਉਹਨਾਂ ਨੂੰ ਕਹਾਂਗੇ ਵੀ ਉਹ ਆ ਕੇ ਗੱਲ ਰੱਖਣ। ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਦੂਰੋਂ ਦੂਰੋਂ ਅੱਜ ਇਸ ਪ੍ਰੋਟੈਸਟ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਆਏ ਸਾਥੀਓ, ਸਭ ਨੇ ਦੇਖਿਆ ਇਹ ਹੌਲਨਾਕ ਜੋ ਤਸਵੀਰਾਂ, ਜੋ ਵੀਡੀਓ ਸਾਹਮਣੇ ਆਈ ਹੈ, ਉਸ ਤੋਂ ਬਾਅਦ ਸਾਡੇ ਦੇਸ਼ ਦੀ ਰੂਹ ਕੰਬ ਉੱਠੀ ਹੈ। ਕਿਨੇ ਵੀ ਅੱਜ ਦੇ ਸਮੇਂ ਦਾ ਇੱਕ ਦੁਖਾਂਤ ਹੈ ਕਿ ਜਦੋਂ ਤੱਕ ਇਸ ਪੱਧਰ ਦਾ ਹੌਲਨਾਕ ਨਜ਼ਾਰਾ, ਇਸ ਪੱਧਰ ਦੇ ਦਰਦਨਾਕ
ਤਸਵੀਰਾਂ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਆਉਂਦੀਆਂ ਉਦੋਂ ਤੱਕ ਸਾਡੀਆਂ ਜ਼ਮੀਰਾਂ ਜਿਹੜੀਆਂ ਨੇ ਉਹ ਹਿੱਲਦੀਆਂ ਵੀ ਨਹੀਂ। ਸਰਕਾਰਾਂ ਨੇ ਹਲੇ ਤੱਕ ਇਸ ਦੇ ਉੱਤੇ ਸਹੀ ਮਾਇਨੇ ਦੇ ਵਿੱਚ ਆਵਾਜ਼ ਨਹੀਂ ਚੱਕੀ। ਇਹ ਜੋ ਹੋਇਆ ਇਸ ਘਟਨਾ ਦੇ ਵਾਸਤੇ ਜ਼ਿੰਮੇਵਾਰ ਕੌਣ ਨੇ? ਅੱਜ ਕਹਿ ਸਕਦਾ ਕੋਈ ਉੱਥੇ ਬੈਠ ਕੇ ਕਿ ਇਸ ਦੀ ਜ਼ਿੰਮੇਵਾਰੀ ਸਿਰਫ ਮੌਕੇ ਦੇ ਉੱਤੇ ਜੋ ਪ੍ਰਸ਼ਾਸਨ ਹੈ ਜੋ ਸਾਂਭ ਨਹੀਂ ਸਕਿਆ ਸਾਰੀ ਸਥਿਤੀ ਨੂੰ ਸਿਰਫ ਉਹਦੀ ਹੈ। ਪਰ ਗੱਲ ਸਿਰਫ ਇੰਨੀ ਨਹੀਂ, ਇਹੋ ਜਿਹੀਆਂ ਤਸਵੀਰਾਂ ਅਸੀਂ ਗੋਧਰਾ ਦੇ ਦੰਗਿਆਂ ਦੇ ਵਿੱਚ ਵੀ ਦੇਖੀਆਂ ਸੀ। ਇਹੋ ਜਿਹੀਆਂ ਤਸਵੀਰਾਂ 84 ਦੇ ਦੰਗਿਆਂ ਦੇ ਵਿੱਚ ਵੀ ਸਾਹਮਣੇ ਆਈਆਂ ਸੀ। ਇਹੋ ਜਿਹੀਆਂ ਤਸਵੀਰਾਂ 47 ਵੇਲੇ ਵੀ ਆਈਆਂ ਸੀ। ਇਹ ਉਹ ਤਸਵੀਰਾਂ ਨੇ ਜੋ ਹਰ ਦੰਗੇ ਦੇ ਵਿੱਚ ਸਾਹਮਣੇ ਆਉਂਦੀਆਂ ਨੇ। ਹਰ ਦੰਗਾ, ਹਰ ਜ਼ੁਲਮ, ਹਰ ਜੰਗ, ਉਹਦੇ ਵਿੱਚ ਔਰਤ ਨੂੰ ਇਸ ਤਰੀਕੇ ਦੇ ਨਾਲ ਉਹਦੇ ਸਰੀਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਜੋ ਦਰਦਨਾਕ, ਜੋ ਨੰਗਾ ਨਾਚ ਅਸੀਂ ਮਣੀਪੁਰ ਦੇ ਵਿੱਚ ਦੇਖ ਕੇ ਹਟੇ ਆ, ਇਹ ਹਰ ਦੰਗੇ ਤੇ ਹੁੰਦਾ ਹੈ। ਤਾਂ ਸਾਨੂੰ ਇਸ ਗੱਲ ਦੀ ਪਛਾਣ ਕਰਨੀ ਪਊਗੀ ਕਿ ਅੱਜ ਦੇ ਦੌਰ ਦੇ ਵਿੱਚ ਇਸ ਹੱਦ ਤੱਕ ਦੀ ਦੰਗਈ ਮਾਹੌਲ ਪੈਦਾ ਕਿਹਨੇ ਕੀਤਾ ਹੈ। ਇਹ ਦੰਗਈ ਮਾਹੌਲ ਮੋਦੀ ਤੇ ਅਮਿਤ ਸ਼ਾਹ ਤੋਂ ਸ਼ੁਰੂ ਹੋਇਆ। ਉਹਨਾਂ ਨੇ ਜੋ ਜ਼ਹਿਰ ਘੋਲੀ, ਉਹਨਾਂ ਨੇ ਜੋ ਹਾਲਾਤ ਬਣਾਏ, ਤਾਂ ਕੁਝ ਲੋਕਾਂ ਨੂੰ ਇੰਨਾ ਬਲ ਮਿਲਿਆ, ਇੰਨੇ ਉਹਨਾਂ ਦੇ ਇਰਾਦੇ ਬੁਲੰਦ ਹੋ ਗਏ ਕਿ ਉਹਨਾਂ ਨੂੰ ਲੱਗਿਆ ਕਿ ਅਸੀਂ ਇਸ ਕਿਸਮ ਦੇ ਕ੍ਰਿਤਕਣ ਕੰਮ ਕਰ ਲਾਂਗੇ, ਲੇਕਿਨ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਹੋਊਗਾ, ਸਾਨੂੰ ਇਸ ਦਾ ਨੁਕਸਾਨ ਕੋਈ ਨਹੀਂ ਹੋਊਗਾ। ਇਹ ਮਾਹੌਲ ਜਿਹੜਾ ਪੈਦਾ ਹੋਇਆ, ਇਹ ਉੱਥੋਂ ਸ਼ੁਰੂ ਹੁੰਦੀ ਹੈ ਗੱਲ। ਫਿਰ ਮਣੀਪੁਰ ਦੇ ਵਿੱਚ ਇਹ ਦੋ ਭਾਈਚਾਰਿਆਂ ਦਾ ਟਕਰਾਅ ਜਿਸ ਨੂੰ ਕਿਹਾ ਜਾਂਦਾ ਹੈ, ਸਹੀ ਮਾਇਨੇ ਦੇ ਵਿੱਚ ਇਹ ਹੁਣ ਬਿਲਕੁਲ ਸਪਸ਼ਟ ਹੁੰਦਾ ਚਲਿਆ ਜਾ ਰਿਹਾ ਹੈ ਕਿ ਜ਼ਰੂਰ ਕਿਸੇ ਇੱਕ ਭਾਈਚਾਰੇ ਦੇ ਪਿੱਛੇ ਭਾਜਪਾ ਦੀ ਮਸ਼ੀਨਰੀ ਕੰਮ ਕਰ ਰਹੀ ਹੈ। ਅੱਜ ਖੁਦ ਬੀਜੇਪੀ ਦੇ ਇੱਕ ਐਮਐਲਏ ਨੇ ਕਿਹਾ ਕਿ ਜੇ ਦੰਗਾ ਹਲੇ ਤੱਕ ਕੰਟਰੋਲ 'ਚ ਨਹੀਂ ਆਇਆ ਤਾਂ ਇਹਦੇ ਪਿੱਛੇ ਖੁਦ ਵੀਰੇਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਣਦੀ ਹੈ। ਖੁਦ ਬੀਜੇਪੀ ਦਾ ਐਮਐਲਏ ਅੱਜ ਇਹ ਬਿਆਨ ਦਿੰਦਾ, ਛਪਿਆ ਅੱਜ ਅਖਬਾਰਾਂ ਦੇ ਵਿੱਚ। ਸੋ ਇਹ ਜੋ ਮਾਹੌਲ ਲਗਾਤਾਰ ਕਈ ਮਹੀਨਿਆਂ ਤੋਂ ਜਾਰੀ ਹੈ, ਇਹਨੂੰ ਜਾਰੀ ਰਹਿਣ ਦਿੱਤਾ ਗਿਆ ਹੈ, ਇਹਨੂੰ ਜਾਰੀ ਕੀਤਾ ਗਿਆ ਹੈ। ਇਹਨੂੰ ਇੱਕ ਮਸ਼ੀਨਰੀ ਹੈ, ਦੰਗਾਕਾਰੀਆਂ ਦੀ ਇੱਕ ਮਸ਼ੀਨਰੀ ਜਿਹੜੀ ਇਸ ਨੂੰ ਚਲਾ ਰਹੀ ਹੈ ਬਕਾਇਦਾ। ਸਾਨੂੰ ਇਸ ਗੱਲ ਨੂੰ ਸਮਝਣਾ ਪਏਗਾ ਕਿ ਇਹ ਜੋ ਦੰਗਾ ਫੈਲਾਉਣ ਵਾਲੀ ਮਾਨਸਿਕਤਾ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਮੌਬ ਲਿੰਚਿੰਗਾਂ ਹੋਈਆਂ ਸੀ, ਇਹ ਵੀ ਇੱਕ ਉਸ ਕਿਸਮ ਦੀ ਬਿਲਕੁਲ ਮੌਬ ਲਿੰਚਿੰਗ ਜਿਹੜੀ ਹੈ ਜਿਸ ਦੇ ਵਿੱਚ ਇੱਕ ਔਰਤ ਦੇ ਸਰੀਰ ਨੂੰ ਉਹਦਾ ਨਿਸ਼ਾਨਾ ਬਣਾਇਆ ਗਿਆ। ਸੋ ਇਸ ਮਾਹੌਲ ਨੂੰ ਹੁਣ ਸਾਡੇ ਦੇਸ਼ ਨੂੰ ਕਹਿੰਦੇ ਹੁੰਦੇ ਸੀ ਹਿਟਲਰ ਨੇ ਗੈਸ ਚੈਂਬਰ ਬਣਾ ਦਿੱਤੇ ਸੀ। ਸੋ ਇਹਨਾਂ ਨੇ ਗੈਸ ਚੈਂਬਰ ਨਹੀਂ ਬਣਾਏ ਕਿਤੇ ਵੱਖਰੇ ਤੌਰ ਤੇ, ਇਹਨਾਂ ਨੇ ਪੂਰੇ ਦੇਸ਼ ਨੂੰ ਗੈਸ ਚੈਂਬਰ ਦੇ ਵਿੱਚ ਬਦਲ ਕੇ ਰੱਖ ਦਿੱਤਾ ਹੈ। ਅੱਜ ਸੋਚੋ ਕੀ ਹਾਲਤ ਹੋਏਗੀ ਉਹਨਾਂ ਕੁੱਕੀ ਔਰਤਾਂ ਦੀ, ਜਿਨ੍ਹਾਂ ਨੂੰ ਏਦਾਂ ਲੱਗ ਰਿਹਾ ਹੋਣਾ ਕਿ ਕਿਸੇ ਵੀ ਘੜੀ ਇਸ ਵੀਡੀਓ ਵਾਲਾ ਕਾਰਾ ਉਹਨਾਂ ਦੇ ਨਾਲ ਵੀ ਹੋ ਸਕਦਾ ਹੈ। ਸੋ ਲੋੜ ਇਸ ਗੱਲ ਦੀ ਹੈ ਕਿ ਅੱਜ ਪੂਰਾ ਦੇਸ਼, ਅੱਜ ਪੂਰੀ ਦੁਨੀਆ ਇਸ ਗੱਲ ਦੇ ਉੱਤੇ ਜਾਗਰਤ ਹੋਵੇ ਕਿ ਕਿਸੇ ਇੱਕ ਇਲਾਕੇ ਦੇ ਵਿੱਚ ਕੁਝ ਲੋਕਾਂ ਨੂੰ ਇਸ ਕਿਸਮ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਮਾਰਿਆ ਜਾ ਰਿਹਾ ਹੈ, ਰੇਪ ਹੋ ਰਹੇ ਨੇ। ਤੇ ਜਦੋਂ ਗੱਲ ਆਈ ਜ਼ਿੰਮੇਵਾਰੀਆਂ ਦੀ,